ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਨਵੰਬਰ ਦਿਨ ਸ਼ਨੀਚਰਵਾਰ ਆਪਣੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜਿਮਰੋਡ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 408 272 2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੇਲਾ ਮਡੇਰਾ ਦੇ ਵਿੱਚ ਲੋਕੇਸ਼ਨ ਹੈ। ਕਾਲ ਨਿਮਾ ਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਡੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਤੇ ਕਹਿੰਦੇ ਆ ਵੀ ਹੁਣ ਸਾਹਮਣੇ ਆਇਆ 2000 ਕਰੋੜ ਦਾ ਘੁਟਾਲਾ। ਇਹ ਦੇਸ਼ ਘੁਟਾਲਿਆਂ ਦਾ ਦੇਸ਼ ਹੀ ਬਣ ਕੇ ਰਹਿ ਗਿਆ, ਗੜਬੜ ਝਾਲਿਆਂ ਦਾ ਦੇਸ਼ ਬਣ ਕੇ ਰਹਿ ਗਿਆ। ਤੇ ਘੁਟਾਲਿਆਂ ਦੀਆਂ ਖਬਰਾਂ 'ਚ ਨਾ ਆਉਣ ਤੇ ਲੋਕ ਨਾ ਆਪਣੇ ਮਨੋਰੰਜਨ ਨੂੰ ਜਾਂ ਰੋਜ਼ਚਰਿਆ ਨੂੰ ਅਧੂਰਾ ਮਹਿਸੂਸ ਕਰਦੇ ਆ ਜੀ। ਵੈਸੇ ਵੀ ਅਖਬਾਰ ਦੇ ਪੰਨਿਆਂ ਦੇ ਵਿੱਚ ਨਾ ਪਹਿਲਾਂ ਜਿਹੜੀਆਂ ਹੁੰਦੀਆਂ ਸੀਗੀਆਂ ਘੁਟਾਲਿਆਂ ਦੀਆਂ ਖਬਰਾਂ, ਉਹ ਫਰੰਟ ਪੇਜ ਤੇ ਆਉਂਦੀਆਂ ਸੀਗੀਆਂ। ਅੱਜ ਕੱਲ ਇਹ ਥਿੜਕ ਕੇ ਦੂਜੇ ਤੀਜੇ ਪੇਜ ਤੇ ਚੱਲ ਗਈਆਂ, ਕਿਉਂਕਿ ਘੁਟਾਲੇ ਹੈ ਹੀ ਇੰਨੇ ਆ। ਤਾਂ ਖੈਰ ਇਹ ਘੁਟਾਲਾ ਜਿਹੜਾ ਉਹ ਨਿਕਲਿਆ ਵਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਹੁਤ ਜ਼ਬਰਦਸਤ ਤਰੀਕੇ ਨਾਲ। ਸੋ 2000 ਕਰੋੜ ਦਾ ਇਹ ਘੁਟਾਲਾ ਸਮਝਿਆ ਜਾ ਰਿਹਾ। ਔਰ ਇਹ ਘੁਟਾਲਾ ਜਿਹੜਾ ਉਹ ਕਾਰਵੀ ਸਟਾਕ ਬ੍ਰੋਕਿੰਗ ਵੱਲੋਂ ਕੀਤਾ ਗਿਆ। ਤਾਂ ਇਹ ਕੀ ਆ, ਇਹ ਇਸ ਤਰ੍ਹਾਂ ਕੰਮ ਕਰਦੇ ਆ, ਮਤਲਬ ਕਿ ਜਿਹੜੇ ਬ੍ਰੋਕਰ ਹੁੰਦੇ ਆ ਉਹ ਜਿੱਦਾਂ ਡੀਮੇਟ ਅਕਾਊਂਟ ਖੋਲ੍ਹਦੇ ਆ ਗਾਹਕਾਂ ਦੇ ਲਈ, ਤਾਂ ਉਹਦੇ ਵਾਸਤੇ ਜਿਹੜੇ ਸਾਰੀ ਜਿੱਦਾਂ ਪਾਵਰ ਆਫ ਅਟਾਰਨੀ ਆ ਉਹ ਦੇ ਦਿੰਦੇ ਇਹਨਾਂ ਨੂੰ। ਜਿੱਦਾਂ ਇਹ ਕੰਪਨੀਆਂ ਜਿਹੜੀਆਂ ਮਤਲਬ ਕਿ ਇਹ ਜਿਵੇਂ ਵਿੱਤੀ ਜਿਹੜੀਆਂ ਸੇਵਾਵਾਂ ਦਿੰਦੀਆਂ ਨੇ ਕੰਪਨੀਆਂ, ਫਾਈਨੈਂਸ ਸਰਵਿਸ ਦਿੰਦੀਆਂ, ਉਹਨਾਂ ਦੇ ਵਿੱਚੋਂ ਇੱਕ ਮੋਹਰੀ ਕੰਪਨੀ ਆ ਕਾਰਵੇ। ਤਾਂ ਉਸ ਕੰਪਨੀ ਨੇ ਜੋ ਉਹਨਾਂ ਨੂੰ ਮਤਲਬ ਕਿ ਦਿੱਤੀਆਂ ਸੀ ਪਾਵਰ ਆਫ ਅਟਾਰਨੀਸ, ਉਹਨੇ ਗਾਂਹ ਚੱਕ ਕੇ ਬੈਂਕਾਂ ਕੋਲ ਰੱਖ ਕੇ ਤੇ ਪੈਸਾ ਜਿਹੜਾ ਉਹ ਇੱਧਰ ਦਾ ਉੱਧਰ ਕਰ ਲਿਆ। ਤਾਂ ਹੁਣ ਉਹਦਾ ਰੌਲਾ ਪੈ ਗਿਆ ਤੇ ਉਹ ਕੰਪਨੀ ਜਿਹੜੀ ਹੈ ਉਹ ਸਿੱਧੀ ਹੋ ਗਈ। ਉਹ ਕਹਿੰਦੀ ਹੈ ਕਿ ਦੇਖੋ ਜੀ, ਸਾਰੀਆਂ ਹੀ ਇਸ ਤਰ੍ਹਾਂ ਕਰਦੀਆਂ। ਸੇਬੀ ਨੇ ਹਾਲਾਂਕਿ ਇਹਨੂੰ ਘੁਟਾਲਾ ਮੰਨਿਆ ਵਾ, ਕਪਲਾ ਮੰਨਿਆ, ਗੜਬੜ ਝਾਲਾ ਮੰਨਿਆ ਵਾ, ਪਰ ਉਹ ਕਹਿੰਦੇ ਕਿ ਇਸ ਤਰ੍ਹਾਂ ਸਾਰੇ ਹੀ ਕਰਦੇ ਆ। ਪਰ ਉਹਦੇ ਵਿੱਚ ਕੀ ਆ ਕਿ ਜਿਹੜੇ ਇਨਵੈਸਟਰਸ ਨੇ ਜਾਂ ਜਿਹੜੇ ਬ੍ਰੋਕਰ ਸੀਗੇ, ਉਹਨਾਂ ਦੀਆਂ ਜਿਹੜੀਆਂ ਪਾਵਰ ਆਫ ਅਟਾਰਨੀਆਂ ਰੱਖ ਕੇ ਤੇ ਗਾਂਹ ਚੱਕ ਕੇ ਬੈਂਕ ਤੋਂ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਜਾਂ ਸੈਂਕੜੇ ਕਰੋੜ ਰੁਪਇਆ ਜਿਹੜਾ ਉਹ ਇਹਨਾਂ ਨੇ ਇੱਧਰ ਦਾ ਉੱਧਰ ਕਰ ਦਿੱਤਾ। ਤਾਂ ਇਹਦੇ ਤੇ ਹੁਣ ਰੌਲਾ ਪੈਣਾ ਸ਼ੁਰੂ ਹੋ ਗਿਆ। ਅੱਜ ਇੱਕ ਬਹੁਤ ਵੱਡੇ ਅਖਬਾਰ ਨੇ ਆਪਣੀ ਸੰਪਾਦਕੀ 'ਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਰਿਜ਼ਰਵ ਬੈਂਕ ਤੇ ਵਿੱਤ ਮੰਤਰਾਲਾ ਜਿਹੜਾ ਹੈ ਉਹਦੀ ਭੂਮਿਕਾ ਸ਼ੱਕੀ ਹੈ ਇਹੋ ਜਿਹੇ ਮਾਮਲਿਆਂ 'ਚ। ਤਾਂ ਸਿੱਧੇ ਤੌਰ ਤੇ ਇੱਕ ਅਖਬਾਰ ਦੀ ਸੰਪਾਦਕੀ ਇਸ਼ਾਰਾ ਕਰਦੀ ਆ ਕਿ ਅਜਿਹਾ ਇੱਕ ਕੰਪਨੀ, ਫਾਈਨੈਂਸ ਸਰਵਿਸ ਦੇਣ ਵਾਲੀ ਕੰਪਨੀ ਆਪਣੇ ਪੱਧਰ ਤੇ ਨਹੀਂ ਕਰ ਸਕਦੀ। ਤਾਂ ਕਿਤੇ ਨਾ ਕਿਤੇ ਜਿਹੜੀ ਭੂਮਿਕਾ RBI ਦੀ ਆ ਜਾਂ ਜਿਹੜੀ ਭੂਮਿਕਾ ਵਿੱਤ ਮੰਤਰਾਲੇ ਦੀ ਹੁੰਦੀ ਹੈ, ਫਾਈਨੈਂਸ ਮਿਨਿਸਟਰੀ ਦੀ ਹੁੰਦੀ ਆ, ਉਸ ਭੂਮਿਕਾ ਨੇ ਸਹੀ ਰੋਲ ਪਲੇ ਨਹੀਂ ਕੀਤਾ। ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੇ ਘੁਟਾਲੇ ਆਪਾਂ ਦੇਖਦੇ ਸੀਗੇ UPA ਸਰਕਾਰ ਦੇ ਵਿੱਚੋਂ ਕਿ ਕੋਲਾ ਘੁਟਾਲਾ ਹੈ, ਕਾਮਨਵੈਲਥ ਘੁਟਾਲਾ, ਫਲਾਂ ਟਮਕਾਂ, ਇੱਧਰ ਕੀ ਹੈ ਕਿ ਜ਼ਿਆਦਾ ਫਾਈਨੈਂਸ ਸੈਕਟਰ ਦੇ ਘੁਟਾਲੇ ਨਿਕਲ ਰਹੇ ਨੇ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਕਰਨਾਟਕ ਵਿੱਚ ਜਿਹੜਾ ਭਾਜਪਾ ਨੇ ਦਿੱਤਾ ਵਿਰੋਧੀਆਂ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ। ਇਹ ਇਹੀ ਕੰਮ ਕਰਦੇ ਰਹਿੰਦੇ ਆ। ਬਿਲਕੁਲ, ਇਹ ਬਸ ਮੁਕੱਦਮੇ ਕਰ ਦਿੱਤੇ ਜਾਂ ਜੁਮਲੇ ਛੱਡ ਦਿੱਤੇ ਜਾਂ ਦੇਸ਼ ਨੂੰ ਉਲਝਾ ਦਿੱਤਾ, ਲਾਈਨਾਂ 'ਚ ਖੜਾ ਦਿੱਤਾ, ਜਾਂ ਜਦੋਂ ਲੋਕ ਤਪੇ ਪਏ ਹੁੰਦੇ ਆ ਫਿਰ ਪ੍ਰਧਾਨ ਮੰਤਰੀ ਥੋੜਾ ਜਿਹਾ ਇਮੋਸ਼ਨਲ ਭਾਸ਼ਣ ਦੇ ਦਿੰਦਾ ਕਿ ਜੇ ਏਦਾਂ ਨਾ ਹੋਇਆ ਤੇ ਮੈਨੂੰ ਚੁਰਾਹੇ 'ਚ ਖੜਾ ਕਰ ਲਿਓ। ਮੁੜ ਕੇ ਉਹ ਚੁਰਾਹੇ 'ਚ ਕਿੱਥੇ ਆਉਂਦਾ, ਮੁੜ ਕੇ ਦੇਸ਼ ਵਿੱਚ ਹੀ ਕਦੇ ਕਦਾਈ ਮਿਲਦਾ। ਖੈਰ
ਕਰਨਾਟਕ 'ਚ ਤੁਹਾਨੂੰ ਪਤਾ ਹੀ ਸੀਗਾ ਕਿ ਬਹੁਤ ਵੱਡੀ ਟਸਲਬਾਜ਼ੀ ਚੱਲੀ ਉੱਥੇ। ਯੇਦੀਯੂਰੱਪਾ ਨੇ ਸਹੁੰ ਚੁੱਕ ਲਈ ਸੀਗੀ, ਫਿਰ ਕੁਝ ਘੰਟਿਆਂ ਬਾਅਦ ਬਹੁਮਤ ਜਦੋਂ ਸਾਬਤ ਨਹੀਂ ਕਰ ਸਕਿਆ, ਅਸਤੀਫਾ ਦੇ ਕੇ ਨਿਕਲ ਗਿਆ। ਫਿਰ ਬਾਅਦ ਦੇ ਵਿੱਚ ਸਰਕਾਰ ਬਣੀ ਜਨਤਾ ਦਲ ਸੈਕੂਲਰ ਔਰ ਕਾਂਗਰਸ ਦੇ ਗੱਠਜੋੜ ਦੀ। ਪਰ ਹੋਇਆ ਕਿ ਉਹ ਗੱਠਜੋੜ ਜਿਹੜਾ ਫਿਤਾ ਇਹਨਾਂ ਨੇ ਕਰਵਾ ਦਿੱਤਾ, ਕਿਉਂਕਿ 15-16 ਬੰਦੇ ਜਿਹੜੇ ਪੱਟ ਲਏ। ਤਾਂ ਉਹਦੇ ਨਾਲ ਕੀ ਹੋਇਆ, ਡਿੱਗ ਪਈ ਤਾਂ ਇਹਨਾਂ ਨੇ ਆਪਣੀ ਸਰਕਾਰ ਦਾ ਗਠਨ ਕਰ ਲਿਆ। ਪਰ ਉਸ ਤੋਂ ਬਾਅਦ ਹੁਣ ਮਾਮਲੇ ਜਿਹੜੇ ਆ ਧੜਾਧੜ ਦਰਜ ਕੀਤੇ ਜਾ ਰਹੇ ਆ। ਉਹਦੇ ਵਿੱਚ ਸਿੱਧਾ ਰਵੱਈਆ HD ਕੁਮਾਰ ਸਵਾਮੀ ਸਮੇਤ ਹੋਰ ਪੁਲਿਸ ਕਮਿਸ਼ਨਰ ਜਿੱਦਾਂ T ਸੁਨੀਲ ਕੁਮਾਰ, ਹੋਰ ਉਹਨਾਂ ਦੇ ਅਧੀਨ ਕੰਮ ਕਰਦੇ ਕੁਝ ਪੁਲਿਸ ਮੁਲਾਜ਼ਮ ਤੇ ਕਾਂਗਰਸ ਤੇ ਜਨਤਾ ਦਲ ਐਸ ਯਾਨੀ ਸੈਕੂਲਰ ਦੇ ਬਹੁਤ ਸਾਰੇ ਵਰਕਰਾਂ ਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕਰ ਦਿੱਤੇ ਗਏ ਆ। ਤਾਂ ਇਹ ਕਾਰਵਾਈ ਕੀਤੀ ਗਈ ਆ ਜਦੋਂ ਤੁਹਾਨੂੰ ਪਤਾ ਹੀ ਆ ਕਿ ਚੋਣ ਚੱਕਾ ਗਿੜਿਆ ਹੋਇਆ ਸੀਗਾ ਮਾਰਚ ਅਪ੍ਰੈਲ ਦੇ ਵਿੱਚ। ਉਦੋਂ ਜਿਹੜੀਆਂ ਕੇਂਦਰੀ ਏਜੰਸੀਆਂ ਸੀ ਬੜੀਆਂ ਐਕਟਿਵ ਸੀਗੀਆਂ ਵਿਰੋਧੀਆਂ ਤੇ, ਖਾਸ ਤੌਰ ਤੇ ਕਰਨਾਟਕ ਨੂੰ ਇੱਕ ਕੇਂਦਰ ਬਣਾਇਆ ਹੋਇਆ ਸੀਗਾ ਇਹਨਾਂ ਨੇ ਕਿ ਸਰਕਾਰ ਡਿੱਗਣੀ ਹੈ ਤਾਂ ਕਿਉਂ ਨਾ ਇੱਥੋਂ ਹੀ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਜਾਵੇ। ਤਾਂ ਉਸ ਐਕਸਰਸਾਈਜ਼ ਦੇ ਦੌਰਾਨ ਜਦੋਂ ਛਾਪੇਮਾਰੀ ਕੀਤੀ ਗਈ IT ਵੱਲੋਂ ਜਾਂ ਇਹਨਾਂ ਦੀਆਂ ਹੋਰ ਏਜੰਸੀਆਂ ਵੱਲੋਂ, ਤਾਂ ਇੱਥੇ ਵਿਰੋਧ ਕੀਤਾ ਗਿਆ ਸੀਗਾ। ਉਸ ਵਿਰੋਧ ਨੂੰ ਇਹਨਾਂ ਨੇ ਦੇਸ਼ ਧਰੋਹ ਮੰਨਿਆ। ਮਤਲਬ ਕਿ ਜਿਹੜੇ ਕਾਰਕੁਨ ਸੀ ਜਾਂ ਜਿਹੜੀ ਹੁਣ ਲੋਕਲ ਪੁਲਿਸ ਹੈ, ਤੁਹਾਨੂੰ ਪਤਾ ਉਹ ਸਾਥ ਸਰਕਾਰ ਦਾ ਦਿੰਦੀ, ਜਿਹੜੀ ਉੱਥੋਂ ਦੀ ਸਥਾਨਕ ਸਰਕਾਰ ਹੁੰਦੀ ਹੈ। ਆਪਾਂ ਪੱਛਮੀ ਬੰਗਾਲ ਦੇ ਮਾਮਲੇ 'ਚ ਵੀ ਇਸ ਤਰ੍ਹਾਂ ਵੇਖ ਚੁੱਕੇ ਹਾਂ। ਤਾਂ ਹੁਣ ਇਹਦੇ ਤੇ ਇਹਨਾਂ ਨੇ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਹੈ ਕਿ ਉਦੋਂ ਜੀ ਇਹਨਾਂ ਨੇ ਇਹ ਕੀਤਾ, ਉਹ ਕੀਤਾ, ਵਿਘਨ ਕੀਤਾ, ਇਹ ਫਲਾਂ ਕੀਤਾ, ਟਮਕਾਂ ਕੀਤਾ। ਪਰ ਵੇਖਣ ਵਾਲੀ ਗੱਲ ਹੈ, ਸੋਚਣ ਵਾਲੀ ਗੱਲ ਹੈ ਕਿ ਇੱਥੇ ਆਮ ਜੀ ਗੱਲ ਆ। ਕਈ ਵਾਰ ਸਾਡੇ ਪਿੰਡਾਂ ਦੇ ਵਿੱਚ ਪੁਲਿਸ ਆਉਂਦੀ ਆ, ਉਹ ਕਿਸੇ ਨਜਾਇਜ਼ ਨੂੰ ਨਿਹੱਕੇ ਬੰਦੇ ਨੂੰ ਨਾਲ ਲਿਜਾਣ ਲੱਗਦੀ ਆ ਤੇ ਲੋਕ ਜਿਹੜੇ ਮੂਹਰੇ ਖੜ ਜਾਂਦੇ ਅਜੀਬ ਦੇ ਕਿ ਨਹੀਂ, ਇਹ ਬੰਦਾ ਜਿਹੜਾ ਗਲਤ ਆ ਇਹਨੂੰ ਉਤਾਰ ਕੇ ਜਾਓ, ਅਸੀਂ ਉੱਥੇ ਲੈ ਕੇ ਆਵਾਂਗੇ, ਸਫਾਈ ਦੇਵਾਂਗੇ। ਤਾਂ ਕੀ ਇਸ ਚੀਜ਼ ਨੂੰ ਤੁਸੀਂ ਦੇਸ਼ ਧਰੋਹ ਦੀ ਕੈਟਾਗਰੀ 'ਚ ਪਾ ਦਿਓਗੇ? ਕੱਲ ਨੂੰ ਕਿਤੇ ਕੋਈ ਰਸਤਾ ਰੋਕਦਾ, ਕੋਈ ਬੰਦਾ ਆ ਰਿਹਾ, ਲਾ ਲਓ ਕਿ ਅਫਸਰਾਂ ਦੀ ਟੀਮ ਆ ਰਹੀ ਹੈ ਜ਼ਮੀਨ ਐਕਵਾਇਰ ਕਰਨਾ, ਕਿਸਾਨ ਅੜ ਗਏ ਆ ਕਿ ਨਹੀਂ ਇਹ ਗਲਤ ਹੋ ਰਿਹਾ, ਕੀ ਉਹ ਦੇਸ਼ ਧਰੋਹੀ ਹੋ ਗਿਆ? ਇਹ ਇੱਕ ਪੋਲੀਟੀਕਲੀ ਵੈਂਡੇਟਾ ਚੱਲਦਾ ਹੈ। ਤੁਹਾਨੂੰ ਪਤਾ ਇੰਡੀਆ ਦੇ ਵਿੱਚ ਇਹ ਤੇ ਪ੍ਰਵਾਨਿਤ ਹੋ ਚੁੱਕਾ ਕਿ ਜਿਹਦੀ ਵਾਰੀ ਆਉਂਦੀ ਜਿਸ ਹੱਥ ਜ਼ੋਰ ਕਰ ਵੇਖੇ ਸੋਏ। ਮਤਲਬ ਹਰੇਕ ਵਾਰੀ ਇਸ ਤਰ੍ਹਾਂ ਹੁੰਦਾ ਤੇ ਜਿਹੜੀ ਪੀੜਤ ਧਿਰ ਹੁੰਦੀ ਆ ਉਹ ਪ੍ਰੋਟੈਸਟ ਕਰਦੀ, ਉਹਦੇ ਕੋਲ ਹੋਰ ਕੁਛ ਨਹੀਂ ਹੁੰਦਾ। ਤਾਂ ਕੀ ਪ੍ਰੋਟੈਸਟ ਜਿਹੜਾ ਉਹ ਦੇਸ਼ ਧਰੋਹ ਦੀ ਕੈਟਾਗਰੀ 'ਚ ਆ ਜਾਊਗਾ, ਸ਼੍ਰੇਣੀ 'ਚ ਆ ਜਾਊਗਾ? ਇਹ ਬਹੁਤ ਵੱਡਾ ਸਵਾਲ ਆ। ਸਵਾਲ ਇੱਥੇ ਕਾਂਗਰਸ ਦਾ ਨਹੀਂ, ਸਵਾਲ ਇੱਥੇ ਜਨਤਾ ਦਲ ਸੈਕੂਲਰ ਦਾ ਨਹੀਂ, ਸਾਰੇ ਇੱਕੋ ਜਿਹੇ ਰਾਜਨੀਤਿਕ ਲੋਕ ਆ। ਪਰ ਸਵਾਲ ਇੱਥੇ ਆ ਕਿ ਜੇ ਪ੍ਰੋਟੈਸਟ ਜਿਸ ਤਰ੍ਹਾਂ ਰਾਜ ਧਰੋਹ ਦੀ ਸ਼੍ਰੇਣੀ ਚ ਆਏਗਾ ਤੇ ਫਿਰ ਪ੍ਰੋਟੈਸਟ ਕਰਨ ਲਈ ਬਚੇਗਾ ਕੌਣ? ਸਹੀ ਗੱਲ ਆ ਜੀ। ਇਹ ਤਾਂ ਅੱਗੇ ਤਰੀਕੇ ਲੱਭਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਵਿਰੋਧ ਆ ਇਹਨਾਂ ਦਾ ਜਿਹੜਾ ਹੁੰਦਾ ਹੈ ਉਸ ਨੂੰ ਰੋਕਿਆ ਹੀ ਜਾਵੇ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਵਿਧਾਇਕਾਂ ਦੇ ਇਨਕਮ ਟੈਕਸ ਦਾ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਿਆ। ਇਹ ਪੰਜਾਬ ਮੇਰੇ ਖਿਆਲ ਦੇ ਨਾਲ ਉਸ ਸਮੇਂ ਵਾਹਿਦ ਸੂਬਾ ਸੀਗਾ ਜਦੋਂ ਵਿਧਾਇਕਾਂ ਦਾ ਇਨਕਮ ਟੈਕਸ ਵੀ ਭਰਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਸੀ। ਲੋਕ ਵੇਖੋ ਇੱਥੋਂ ਦੇ ਕਿਸ ਤਰ੍ਹਾਂ ਦੇ ਉਦਾਰਵਾਦੀ ਆ, ਕਿਸ ਤਰ੍ਹਾਂ ਦੇ ਫਰਾਕ ਦਿਲ ਆ, ਦਿਆਨਤਦਾਰ ਆ ਕਿ ਵਿਧਾਇਕਾਂ ਦਾ ਇਨਕਮ ਟੈਕਸ ਤੱਕ ਵੀ ਭਰਦੇ ਨੇ। ਇਹ ਬੜੀ ਅਲੋਕਾਰੀ ਜੀ ਗੱਲ ਆ ਕਿ ਕਿਸੇ ਦਾ ਇਨਕਮ ਟੈਕਸ, ਮਤਲਬ ਕਿ ਜੋ ਇੱਕ ਇਨਕਮ ਦੀ ਹੱਦ ਹੁੰਦੀ ਆ ਉਹ ਉਹਦੇ ਤੋਂ ਉੱਤੇ ਜਾਂਦਾ ਹੈ ਤੇ ਟੈਕਸ ਪੇਅਰ ਜਿਹੜੇ ਆ ਉਹ ਉਹਦਾ ਟੈਕਸ ਵੀ ਭਰਦੇ ਇਨਕਮ ਦਾ ਕਿ ਕੋਈ ਗੱਲ ਨਹੀਂ ਆ ਤੂੰ ਕਮਾਈ ਚੱਲ, ਤੇਰਾ ਟੈਕਸ ਵੀ ਅਸੀਂ ਤਾਰਾਂਗੇ। ਤਾਂ ਇਹੋ ਜਿਹਾ ਸੂਬਾ ਮੇਰੇ ਖਿਆਲ ਦੇ ਨਾਲ ਲੱਭਿਆ ਵੀ ਨਹੀਂ ਲੱਭਣਾ, ਇਹੋ ਜਿਹੇ ਲੋਕ ਲੱਭਿਆ ਵੀ ਨਹੀਂ ਲੱਭਣੇ। ਤਾਂ ਖੈਰ ਇਹ ਮਾਮਲਾ ਹੁਣ ਚਲੇ ਗਿਆ ਹਾਈ ਕੋਰਟ ਦੇ ਵਿੱਚ। HC ਅਰੋੜਾ ਜਿਹੜੇ ਸਮਾਜ ਸੇਵੀ ਵੀ ਆ, ਜਿਹੜੇ ਅੱਗੇ ਵਕੀਲ ਵੀ ਆ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਆ। ਉਹਨਾਂ ਨੇ ਕਿਹਾ ਕਿ ਦੇਖੋ ਇਹ ਵਿਧਾਇਕ ਹੈ ਜਿਹੜੇ ਉਹ ਸਰਕਾਰੀ ਖਜ਼ਾਨੇ ਤੇ ਬੋਝ ਪਾਉਂਦੇ ਆ 10.72 ਕਰੋੜ, ਮਤਲਬ 10 ਕਰੋੜ 72 ਲੱਖ ਰੁਪਏ ਦਾ, ਜਦਕਿ ਰਾਜ ਦੇ ਮੰਤਰੀਆਂ ਦਾ ਇਨਕਮ ਟੈਕਸ ਵੀ ਸਰਕਾਰ ਭਰਦੀ ਪਈ ਹੈ। ਤੇ ਇਹ ਸੁਵਿਧਾ ਜਿਹੜੀ ਸੀਗੀ ਉਹ ਵਾਪਸ ਲੈ ਲਈ ਗਈ ਸੀ। ਮਤਲਬ ਜਿਹੜੇ ਮੰਤਰੀ ਸੀਗੇ ਉਹਨਾਂ ਦਾ ਜਿਹੜਾ ਇਨਕਮ ਟੈਕਸ ਭਰਿਆ ਜਾਂਦਾ ਸੀਗਾ ਉਹ ਜਿਹੜੀ ਉਹਨਾਂ ਨੂੰ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਸੀਗੀ ਉਹ ਵਾਪਸ ਲੈ ਲਈ ਗਈ ਆ। ਪਰ ਜਿਹੜੇ ਵਿਧਾਇਕ ਆ, ਵਿਧਾਇਕ ਹੀ ਤੇ ਮੰਤਰੀ ਬਣਦੇ ਆ ਤੇ ਫਿਰ ਇਹਨਾਂ ਦਾ ਜਿਹੜਾ ਇਨਕਮ ਟੈਕਸ ਆ ਇਹ ਤੇ ਗਲਤ ਗੱਲ ਹੈ। ਉਹ ਕਹਿੰਦੇ ਆ ਕਿ ਇਹ ਸੰਵਿਧਾਨ ਦਾ ਜਿਹੜਾ ਆਰਟੀਕਲ 14 ਹੈ ਉਹਦੇ ਵਿਰੁੱਧ ਆ। ਤਾਂ ਇਹਦੇ ਤੇ ਹੁਣ ਅੱਗੇ ਕਾਰਵਾਈ ਹੋਊਗੀ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਕੀਤਾ HC ਅਰੋੜਾ ਜੀ ਨੇ। ਇਹਦੇ ਤੇ ਗੱਲ ਹੋਣੀ ਚਾਹੀਦੀ ਹੈ, ਇਹਦੇ ਤੇ ਵਿਚਾਰ ਹੋਣਾ ਚਾਹੀਦਾ, ਕਾਨੂੰਨੀ ਪੱਖ ਇਹਦੇ ਤੇ ਖੰਗਾਲੇ ਜਾਣੇ ਚਾਹੀਦੇ ਆ
ਕਿ ਇੱਕ ਵਿਧਾਇਕ ਹੀ ਮੰਤਰੀ ਬਣਦਾ, ਤਾਂ ਜਦ ਮੰਤਰੀ ਕੋਲੋਂ ਇਹ ਸਹੂਲਤ ਵਾਪਸ ਲਈ ਗਈ ਹੈ ਤਾਂ ਫਿਰ ਵਿਧਾਇਕਾਂ ਨੂੰ ਇਹ ਸਹੂਲਤ ਕਿਉਂ ਲਗਾਤਾਰ ਦਿੱਤੀ ਜਾ ਰਹੀ ਆ, ਜਦ ਕਿ ਉਹਨਾਂ ਦੇ ਕੋਲ ਅਥਾਹ ਭੱਤੇ ਆ, ਅਥਾਹ ਤਨਖਾਹ ਆ। ਜੇ ਆਪਾਂ ਮੋਟਾ ਜਿਹਾ ਹਿਸਾਬ ਲਾਈਏ ਨਾ, ਸਾਬਕਾ ਵਿਧਾਇਕ ਜਿਹੜਾ 2 ਵਾਰੀ ਰਹਿ ਚੁੱਕਾ, ਉਹ 1.25 ਲੱਖ ਰੁਪਈਆ ਤਨਖਾਹ ਪੈਨਸ਼ਨ ਭੱਤੇ ਪਾ ਕੇ ਲੈਂਦਾ। ਉਹਨੂੰ ਤਨਖਾਹ ਕਹਿ ਲਓ, ਪੈਨਸ਼ਨ ਕਹਿ ਲਓ, ਜੋ ਮਰਜ਼ੀ ਕਹਿ ਲਓ। 2 ਵਾਰੀ ਦਾ ਵਿਧਾਇਕ ਜਿਹੜਾ ਹਾਰਿਆ, ਨਕਾਰਿਆ, ਉਹ ਵੀ 1.25 ਲੱਖ ਨੂੰ ਅੱਪੜਦਾ, 1.25 ਲੱਖ ਨੂੰ। 234% ਉਹਨੂੰ ਮਹਿੰਗਾਈ ਭੱਤਾ ਮਿਲਦਾ, 234%। ਮੇਰੇ ਖਿਆਲ ਦੇ ਨਾਲ ਰਿਕਾਰਡ ਆ ਇਹ। ਤੇ ਇਹ ਜਿਹੜੀਆਂ ਚੀਜ਼ਾਂ ਦੇਖੋ ਹੈਰਾਨ ਕਰਦੀਆਂ ਕਿ ਇੱਥੇ ਸਾਡੇ ਆਮ ਲੋਕਾਂ ਦੇ ਵਿੱਚ ਇਹ ਚਰਚਾ ਹੀ ਨਹੀਂ ਬਣਦੀਆਂ ਕਿ ਜਦੋਂ ਕੋਈ ਬੰਦਾ ਹਾਰਿਆ, ਉਹਦੇ ਸਾਬਕਾ ਵਿਧਾਇਕ ਜਿਹੜਾ ਬਣ ਗਿਆ, ਉਹਨੂੰ ਵੀ ਇੰਨੀ ਮੋਟੀ ਪੈਨਸ਼ਨ, ਮਹਿੰਗਾਈ ਭੱਤਾ, ਫਲਾਂ ਧਮਕਾ। ਔਰ ਜਿਹੜੇ ਦੂਸਰੇ ਚੁਣੇ ਹੋਏ ਨੁਮਾਇੰਦੇ ਆ, ਜਿਨ੍ਹਾਂ ਨੂੰ ਆਲਰੇਡੀ ਖਜ਼ਾਨੇ ਚੋਂ ਪੈਸੇ ਮਿਲਦੇ ਆ, ਭੱਤੇ ਮਿਲਦੇ ਆ, ਇੱਥੋਂ ਤੱਕ ਫਰਨੀਚਰ, ਟੈਲੀਫੋਨ, ਪਾਣੀ ਦੀ ਸਹੂਲਤ ਤੱਕ ਮਿਲਦੀ ਆ, ਉਹਨਾਂ ਦਾ ਇਨਕਮ ਟੈਕਸ ਕਿਹੜੇ ਵਾਹ ਦੇ ਵਿੱਚ ਜਿਹੜੀ ਆ ਉਹ ਜਨਤਾ ਭਰੀ ਜਾਂਦੀ ਹੈ, ਗੌਰਮੈਂਟ ਭਰੀ ਜਾਂਦੀ ਆ। ਤਾਂ ਇਹ ਚੀਜ਼ ਬੰਦ ਹੋਣੀ ਚਾਹੀਦੀ ਆ। ਪਰ ਮੇਰੇ ਖਿਆਲ ਦੇ ਨਾਲ ਜੇ ਇਸ ਤਰ੍ਹਾਂ ਕੋਰਟ ਨੇ, ਕਚਹਿਰੀ ਨੇ, ਕਿਸੇ ਨੇ ਕਰ ਵੀ ਦਿੱਤਾ ਤੇ ਕੋਈ ਰਸਤਾ ਹੋਰ ਕੱਢ ਲੈਣਗੇ, ਛੱਡਦੇ ਨਹੀਂ ਹੈ, ਲੁੱਟ ਨਹੀਂ ਛੱਡਣਗੇ ਆਪਣੀ ਇਹ। ਜੀ 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 ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ UK ਦੇ ਸਟੱਡੀ ਵੀਜ਼ਿਆਂ ਦੇ ਵਿੱਚ ਵੀ ਏਜੰਟ ਜਿਹੜੇ ਆ ਹੁਣ ਕੁੱਟਣ ਲੱਗੇ ਚਾਂਦੀ। ਤੁਹਾਨੂੰ ਯਾਦ ਹੋਣਾ ਕਿ ਥੋੜਾ ਸਮਾਂ ਪਹਿਲਾਂ UK ਨੇ ਆਪਣੀ ਜਿਹੜੀ ਉਹ ਸਟੂਡੈਂਟ ਵੀਜ਼ਾ ਪਾਲਿਸੀ ਉਹ ਬਦਲ ਦਿੱਤੀ ਆ। ਮੇਰੇ ਖਿਆਲ ਦੇ ਨਾਲ ਉਹਨਾਂ ਨੇ 5.5 ਬੈਂਡ ਰੱਖੇ ਨੇ ਤੇ ਨਾਲ ਪਲੱਸ ਵਰਕ ਪਰਮਿਟ ਵੀ ਦੇ ਰਹੇ ਆ, ਕਿਉਂਕਿ ਉਹ UK ਦੇ ਵਿੱਚ ਹੁਣ ਖੋਲ੍ਹਣਾ ਚਾਹੁੰਦੇ ਆ, ਇੱਕ ਸਟੱਡੀ ਹੱਬ ਬਣਾਉਣਾ ਚਾਹੁੰਦੇ ਆ। ਤਾਂ ਉਹਨਾਂ ਨੇ ਇੱਥੋਂ ਖਾਸ ਤੌਰ ਤੇ ਪੰਜਾਬ ਦੇ ਸਟੂਡੈਂਟਸ ਨੂੰ ਆਕਰਸ਼ਿਤ ਕਰਨ ਵਾਸਤੇ ਤਕਰੀਬਨ 100, ਉਹਨਾਂ ਦੀ ਮੇਰੇ ਖਿਆਲ ਦੇ ਨਾਲ ਵੀਜ਼ਾ ਪਾਲਿਸੀ ਇਸ ਤਰ੍ਹਾਂ ਦੀ ਹੈ ਕਿ 100 ਚ 100 ਹੀ ਆ ਵੀਜ਼ਾ ਇਸ ਟਾਈਮ ਜੋ ਖੁੱਲਿਆ ਵਾ। ਤਾਂ ਬੜੇ ਖੁੱਲ੍ਹ ਦਿਲੀ ਦੇ ਨਾਲ ਵੀਜ਼ੇ ਦੇ ਰਹੇ ਆ ਤਾਂ ਕਿ ਜਿਹੜੇ ਸਟੂਡੈਂਟ ਹੈ ਪੰਜਾਬ ਦੀ, ਤੁਹਾਨੂੰ ਪਤਾ ਹਿਜਰਤ ਇੱਕ ਬਹੁਤ ਵੱਡਾ ਦੁਖਾਂਤਕ ਵਿਸ਼ਾ ਹੈ ਤੇ ਉਹਨੂੰ ਹਮੇਸ਼ਾ ਕੈਸ਼ ਕੀਤਾ ਜਾਂਦਾ। ਵੱਖ-ਵੱਖ ਸਟੱਡੀ ਹਬਸ ਨੇ ਜਿਹੜੇ, ਚਾਹੇ ਕੈਨੇਡਾ ਹੈ, ਚਾਹੇ ਨਿਊਜ਼ੀਲੈਂਡ ਹੈ, ਚਾਹੇ ਆਸਟ੍ਰੇਲੀਆ, ਕਿਉਂਕਿ ਇੱਕ ਬਹੁਤ ਵੱਡੀ ਇਕੋਨਮੀ ਜਿਹੜੀ ਉਹਨਾਂ ਦੇ ਨਾਲ ਜੁੜਦੀ ਆ। ਤੇ UK ਨੇ ਵੀ ਟਾਰਗੇਟ ਕੀਤਾ, ਇਹਨਾਂ ਨੇ ਉਦਾਰਵਾਦੀ ਪਾਲਿਸੀ ਲਿਆਂਦੀ ਕਿ ਤੁਸੀਂ ਆਓ। ਵੈਸੇ UK ਦੇ ਵਿੱਚ ਤੁਹਾਨੂੰ ਪਤਾ ਬਹੁਤ ਟਫ ਆ ਕੰਮ ਸਾਰਾ, PR ਮਿਲਣੀ ਜਾਂ ਵਰਕ ਪਰਮਿਟ ਮਿਲਣਾ ਬਹੁਤ ਔਖਾ ਕਾਰਜ ਬਣਿਆ ਪਿਆ। ਤਾਂ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਓ, ਨਾਲੇ ਪੜ੍ਹੋ ਤੇ ਨਾਲੇ ਤੁਹਾਨੂੰ ਅਸੀਂ ਫਿਰ ਵਰਕ ਪਰਮਿਟ ਦੇਵਾਂਗੇ। ਤਾਂ ਜਿਹੜੇ ਪੰਜਾਬੀ ਸਟੂਡੈਂਟ ਸੀਗੇ ਉਹਨਾਂ ਦੀ ਮੁਹਾਰ ਥੋੜੀ ਜਿਹੀ ਉਧਰ ਨੂੰ ਹੋਣੀ ਸ਼ੁਰੂ ਹੋਈ। ਤੁਹਾਨੂੰ ਪਤਾ ਬੈਂਡ ਬੂੰਡ ਦਾ ਬੜਾ ਪੰਗਾ ਪੈਂਦਾ, ਵੀ ਘੱਟ ਵਾਲੇ ਚਲੋ ਇੱਧਰ ਨੂੰ ਨਿਕਲ ਚੱਲਦੇ ਆ। ਤਾਂ ਹੁਣ ਹੋ ਕੀ ਰਿਹਾ ਕਿ ਉਹਨਾਂ ਦੀ ਇੱਕ ਸ਼ਰਤ ਆ। ਸ਼ਰਤ ਕੀ ਆ ਕਿ ਦੇਖੋ ਜੀ, ਅੰਗਰੇਜ਼ੀ ਵਿਸ਼ੇ ਦੇ ਵਿੱਚ 65% ਨੰਬਰ ਹੋਣੇ ਲਾਜ਼ਮੀ ਆ। ਤੇ ਦਿੱਕਤ ਕੀ ਆਉਂਦੀ ਆ ਕਿ ਬਹੁਤੇ ਸਟੂਡੈਂਟ ਜਿਹੜੇ ਹੁੰਦੇ ਆ ਆਪਣੇ ਪੇਂਡੂ ਪਿਛੋਕੜ ਵਾਲੇ ਆ, ਉਹਨਾਂ ਦੀ ਅੰਗਰੇਜ਼ੀ ਜਿਹੜੀ ਆ ਥੋੜੀ ਕਮਜ਼ੋਰ ਰਹਿੰਦੀ ਹੈ। ਮਤਲਬ ਕਿ 65% ਵਾਲੀ ਸ਼ਰਤ ਆ ਨਾ ਜਿਹੜੀ, ਉਹ ਅੜਿੱਕਾ ਬਣਦੀ ਪਈ ਆ। ਤੇ ਇੱਥੇ ਹੀ ਹੁਣ ਜਿਹੜੇ ਏਜੰਟ ਆ, ਜਾਲਸਾਜ਼ ਆ, ਉਹ ਸਰਗਰਮ ਹੋ ਗਏ। ਉਹਨਾਂ ਨੇ ਇਸ ਕਮਜ਼ੋਰੀ ਤੇ ਚੋਟ ਕੀਤੀ ਆ। ਰੁਪਈਆ ਲੈਂਦੇ ਆ 16 ਲੱਖ, 20 ਲੱਖ ਰੁਪਈਆ, ਜਦ ਕਿ ਲਾਗਤ ਦੱਸਦੇ ਆ ਕਿ ਜੇ ਕਾਨੂੰਨ ਕਾਇਦੇ ਦੇ ਮੁਤਾਬਕ ਚੱਲੀਏ ਤੇ 5 ਤੋਂ 6 ਲੱਖ ਆ। ਮਤਲਬ ਕਿ 8-10 ਲੱਖ ਤੇ ਉੱਥੋਂ ਹੀ ਮਾਰ ਰਹੇ ਆ। ਤੇ ਫਿਰ ਇਸ ਤੋਂ ਇਲਾਵਾ ਕੀ ਇੱਕ ਖੇਡ ਚੱਲਦੀ ਪਈ ਆ ਕਿ ਉਹ ਜਿਹੜੇ ਸਟੂਡੈਂਟ ਸਾਰਾ ਕੁਝ ਪੂਰਾ ਕਰਦੇ ਆ ਪਰ ਨੰਬਰ ਕਿਤੇ 65 ਤੋਂ 64 ਆ, 54 ਆ, ਤਾਂ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਸੌਦੇ ਕੀਤੇ ਜਾ ਰਹੇ ਆ। ਲੱਖ 2-2, 4-4 ਲੱਖ ਰੁਪਈਆ ਲਿਆ ਜਾ ਰਿਹਾ ਤੇ ਗਲਤ ਤਰੀਕੇ ਦੇ ਨਾਲ ਉਹ ਨੰਬਰ ਜਿਹੜੇ ਆ ਵਧਾਏ ਜਾ ਰਹੇ ਆ। ਹੁਣ ਕਿਹੜੇ ਫੰਡੇ ਦੇ ਮੁਤਾਬਕ ਵਧਾਏ ਜਾ ਰਹੇ ਆ, ਸਮਝ ਤੋਂ ਪਰੇ ਦੀ ਗੱਲ ਆ। ਇੱਥੋਂ ਤੱਕ ਦੱਸਿਆ ਜਾ ਰਿਹਾ ਹੈ ਕਿ ਚੈਕਿੰਗ ਤੱਕ ਨਹੀਂ ਹੋ ਪਾ ਰਹੀ। ਤਾਂ ਹੁਣ ਦੱਸਦੇ ਆ ਕਿ UK ਦੀ ਅੰਬੈਸੀ ਨੂੰ ਪਤਾ ਲੱਗ ਗਿਆ ਕਿ ਖੇਡ ਅਸਲ ਦੇ ਵਿੱਚ ਇਹ ਚੱਲੀ ਜਾਂਦੀ। ਉਹਨਾਂ ਨੇ ਰਿਪੋਰਟ ਬਣਾ ਕੇ ਭੇਜੀ ਆ ਤੇ ਮਾਮਲਾ ਦਰਜ ਹੋਣ ਦੀ ਸੰਭਾਵਨਾ। ਪਰ ਦੇਖੋ, ਜਿੱਧਰ ਨੂੰ ਵੀ ਸਟੂਡੈਂਟ ਜਾਂਦੇ ਆ, ਨਾਲ ਦੀ ਨਾਲ ਹੀ ਲੋਟੂ ਟੋਲਾ ਜਿਹੜਾ ਉਹ ਉਧਰ ਨੂੰ ਹੋ ਤੁਰਦਾ। ਤਾਂ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ। ਜੇ ਕੋਈ ਸੁਣਦਾ ਜਾਂ ਕੋਈ ਤੁਹਾਡਾ ਆਪਣਾ ਹੈ ਜਿਹੜਾ UK ਵਿੱਚ ਜਾਣ ਦਾ ਚਾਹਵਾਨ ਆ, ਕਿ ਇਸ ਤਰ੍ਹਾਂ ਦੀ ਖੇਡ ਨਾ ਖੇਡੋ। ਜਲਦੀ ਇਸ ਖੇਡ ਦਾ ਪਰਦਾਫਾਸ਼ ਹੋ ਜਾਣਾ। ਤੇ ਚਲੋ ਹੁਣ ਸੂਤਰਾਂ ਦੇ ਨਾਲ ਗੱਲਬਾਤ ਜਦੋਂ ਆਪਾਂ ਕਰਦੇ ਹਾਂ, ਅੰਦਰ ਦੀ ਖਾਤੇ ਦੀ ਗੱਲ ਨਿਕਲ ਆਉਂਦੀ ਆ, ਪਰ ਬਹੁਤ ਜਲਦੀ ਇਹਦੇ ਤੇ ਕਾਰਵਾਈ ਜਿਹੜੀ ਉਹ ਸੰਭਵ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ 2 ਭਰਾਵਾਂ ਨੂੰ ਸਿਆਸਤ ਨੇ ਪਟਿਆ ਤੇ ਮਾਪੇ ਵੀ ਵੰਡੇ ਗਏ। ਬਿਲਕੁਲ, ਇਹ ਬੜਾ ਮੈਂ ਕਹੂੰਗਾ ਕਿ ਨਾ, ਜੇ 8-10 ਸਾਲ ਤੋਂ 15 ਸਾਲ ਤੋਂ ਚੱਕ ਕੇ ਵੇਖੀਏ ਸਾਡੇ ਸੱਭਿਆਚਾਰ ਦੀ ਇਹ ਵੀ ਇੱਕ ਗਿਰਾਵਟ ਆ ਕਿ ਸਿਆਸਤ ਸਾਡੇ ਸੱਥਰਾਂ ਤੱਕ, ਚੁੱਲ੍ਹਿਆਂ ਤੱਕ,
ਸਾਡੇ ਘਰੇਲੂ ਰਿਸ਼ਤਿਆਂ ਤੱਕ ਪਹੁੰਚ ਗਈ ਔਰ ਉਹਦਾ ਜਿਹੜਾ ਅਸਰ ਇੰਨਾ ਮਾਰੂ ਪਿਆ ਕਿ ਇੱਕ ਵਾਰੀ ਮੇਰੇ ਸਾਹਮਣੇ ਭਰਾ ਨੂੰ ਗੋਲੀ ਮਾਰ ਦਿੱਤੀ ਸੀ। ਚਲੋ ਬਚਾਅ ਹੋ ਗਿਆ, ਕਿਉਂਕਿ ਪਿਓ ਜਿਹੜਾ ਸੀ ਉਹ ਵੰਡਿਆ ਹੋਇਆ ਸੀਗਾ, ਮਾਂ ਤੇ ਮਰੀ ਸੀਗੀ ਉਹਨਾਂ ਦੋ ਭਰਾਵਾਂ ਦੀ। ਉਹ ਵੋਟ ਪਾਉਣ ਤੋਂ ਝਗੜ ਪਏ। ਉਹ ਕਹਿੰਦਾ ਕਿ ਪਿਓ ਨੂੰ ਮੈਂ ਸਮਝਦਾ, ਉਹਨੇ ਆਖਿਆ ਪਿਓ ਨੇ ਮੈਨੂੰ ਵੀ ਜੰਮਿਆ ਤੇ ਹੁਣ ਵੋਟ ਤਾਂ ਇੱਕ ਨਹੀਂ ਪਾਉਣੀ ਸੀ, ਤੇ ਦੋਨਾਂ ਭਰਾਵਾਂ ਦੇ ਵਿੱਚ ਫੈਰੋਫੈਰੀ ਤੱਕ ਮਾਮਲਾ ਚਲੇ ਗਿਆ। ਇਸ ਤਰ੍ਹਾਂ ਸਾਡੀ ਅੱਜ ਦੇ ਦੌਰ ਦੀ ਸਿਆਸਤ ਚੱਲਦੀ ਹੈ ਪੰਜਾਬ ਦੇ ਵਿੱਚ ਕਿ ਅਸੀਂ ਬਹੁਤ ਜ਼ਿਆਦਾ ਗੰਭੀਰ ਹੋ ਗਏ ਹਾਂ, ਰਿਸ਼ਤਿਆਂ ਪ੍ਰਤੀ ਅਸੀਂ ਲਾਪਰਵਾਹ ਹੋ ਗਏ ਹਾਂ, ਸਿਆਸਤ ਪ੍ਰਤੀ ਅਸੀਂ ਬਹੁਤ ਜ਼ਿਆਦਾ ਕੱਟੜ ਹੋ ਗਏ ਹਾਂ। ਇਹਦੀ ਉਹ ਤਰਨਤਾਰਨ ਜ਼ਿਲ੍ਹੇ ਤੋਂ ਨਿਕਲ ਕੇ ਆਈ ਆ, ਦੋ ਭਰਾ ਸਨ, ਇੱਕ ਅਕਾਲੀ ਸੀ ਇੱਕ ਕਾਂਗਰਸੀ ਸੀਗਾ, ਔਰ ਇੱਕ ਭਰਾ ਨੂੰ ਪਿਓ ਨੇ ਬੇਦਖਲ ਕਰ ਦਿੱਤਾ। ਉਹਨੇ ਗੁੱਸੇ 'ਚ ਆ ਕੇ ਦੂਸਰੇ ਭਰਾ ਦੇ ਸਾਰੇ ਟੱਬਰ ਤੇ ਕੇਸ ਬਣਵਾ ਦਿੱਤਾ, ਕਿਉਂਕਿ ਉਹ ਕਾਂਗਰਸੀ ਧਿਰ ਨਾਲ ਜੁੜਿਆ ਸੀਗਾ। ਅੰਦਰ ਕਰਵਾ ਦਿੱਤਾ। ਜਦੋਂ 15 ਦਿਨਾਂ ਬਾਅਦ, ਨਾਲ ਹੀ ਉਹਦਾ ਨਾਬਾਲਗ ਮੁੰਡਾ ਸੀ, 15 ਦਿਨਾਂ ਬਾਅਦ ਪਰਿਵਾਰ ਛੁੱਟਿਆ ਤੇ ਜਿਹੜਾ ਪਿੱਛੇ ਮਾਂ-ਬਾਪ ਸੀ, ਬੁੱਢਾ ਮਾਂ-ਬਾਪ, ਕਿਉਂਕਿ ਜਿਹੜਾ ਇੱਕ ਦਾ ਪੱਖ ਪੂਰਦਾ ਸੀ ਕਾਲੀ ਧਿਰ ਵਾਲੇ ਦਾ, ਤਾਂ ਉਹਨੂੰ ਉਹਨਾਂ ਨੇ ਅੰਦਰ ਤਾੜ ਦਿੱਤਾ ਜੋੜੇ ਨੂੰ ਤੇ ਬਾਹਰੋਂ ਜਿੰਦਰਾ ਲਾ ਦਿੱਤਾ। ਤੇ ਦੱਸ ਦਿਓ ਕਿ 10-15 ਦਿਨ ਅੰਦਰ ਹੀ ਕੈਦ ਰਹੇ ਆ। ਫਿਰ ਇਹ ਮਾਮਲਾ ਦੁਬਾਰਾ ਅਦਾਲਤ 'ਚ ਗਿਆ। ਫਿਰ ਜਿਹੜੇ ਅਧਿਕਾਰੀ ਸੀਗੇ, ਅਦਾਲਤ ਨੇ ਉਹਨਾਂ ਦੀ ਡਿਊਟੀ ਲਾਈ, ਉਹ ਅਧਿਕਾਰੀ ਜਾ ਕੇ ਤਾਲਾ ਖੋਲਦੇ ਉਹਨਾਂ ਨੂੰ ਲੈ ਕੇ ਆਉਂਦੇ। ਹਾਲਾਂਕਿ ਜਿਹੜੀ ਦੂਸਰੀ ਧਿਰ ਆ, ਯਾਨੀ ਜਿਹੜਾ ਦੂਜਾ ਭਰਾ ਵਾ ਕਾਂਗਰਸ ਨਾਲ ਤਾਲੁਕ ਰੱਖਦਾ, ਉਹ ਕਹਿੰਦਾ ਕਿ ਨਹੀਂ ਜੀ, ਨਾ ਮੈਂ ਉੱਥੇ ਕੋਈ ਜ਼ਮੀਨ ਤੇ ਮਕਾਨ ਤੇ ਕਬਜ਼ਾ ਕੀਤਾ ਵਾ, ਨਾ ਮੈਂ ਆਪਣੇ ਮਾਂ-ਬਾਪ ਨੂੰ ਉੱਥੇ ਤਾੜਿਆ। ਪਰ ਜੋ ਕਾਰਵਾਈ ਦੱਸਦੇ ਹੋਈ ਆ ਉਹਦੇ ਮੁਤਾਬਕ ਤੇ ਇਹ ਖੇਡ ਜਿਹੜੀ ਆ ਉਹ ਖਿਲਰੀ ਲੱਗਦੀ ਆ। ਸੋ ਤੁਸੀਂ ਆਪ ਹੀ ਦੇਖ ਲਓ ਕਿ ਦੋ ਭਰਾਵਾਂ ਦਾ ਮਾਮਲਾ ਜਿਹੜਾ ਉਹ ਅਸਲ ਦੇ ਵਿੱਚ ਸਿਆਸਤ ਨੇ ਇੱਥੋਂ ਤੱਕ ਵਿਗਾੜਿਆ, ਕਿਉਂਕਿ ਧਿਰਾਂ ਵੰਡੀਆਂ ਜਾਂਦੀਆਂ ਔਰ ਇੰਨੀ ਗੰਭੀਰਤਾ ਦੇ ਨਾਲ ਪਾਰਟੀਬਾਜ਼ੀ ਨੂੰ ਲੈ ਜਾਂਦੀਆਂ ਕਿ ਉਹ ਜਿਹੜਾ ਭਾਈਚਾਰਾ ਸ਼ਰੀਕੇ 'ਚ ਤਬਦੀਲ ਹੋ ਜਾਂਦਾ। ਤਾਂ ਇਹ ਮੇਰੇ ਖਿਆਲ ਦੇ ਨਾਲ ਸਾਨੂੰ ਸਮਝਣ ਲਈ ਬਹੁਤ ਵੱਡੀ ਨਜ਼ੀਰ ਆ ਕਿ ਅਸੀਂ ਕਈ ਵਾਰ ਇਹੋ ਜਿਹੀਆਂ ਪਾਰਟੀਆਂ ਪਿੱਛੇ ਤੁਰ ਪੈਂਦੇ ਆ, ਮੁੜ ਕੇ ਜੋ ਇੱਕ ਵੇਲੇ ਸਾਡੇ ਨਾਲ ਵੀ ਨਹੀਂ ਖੜਦੀਆਂ, ਪਰ ਅਸੀਂ ਉਹਨਾਂ ਪਾਰਟੀਆਂ ਵਾਸਤੇ ਰਿਸ਼ਤਿਆਂ ਵਿੱਚ ਜਿਹੜੀ ਤਰੇੜ ਲਿਆ ਦਿੰਦੇ ਆ, ਉਹ ਫਿਰ ਮੁੜ ਕੇ ਉਹ ਵੀ ਨਹੀਂ ਭਰਦੀ। ਸੋ ਬਹੁਤ ਜ਼ਰੂਰੀ ਆ ਕਿ ਸਿਆਸਤ ਜੇ ਨਹੀਂ ਛੱਡਣੀ, ਇਹ ਵੀ ਇੱਕ ਨਸ਼ਾ ਹੈ, ਪਰ ਰਿਸ਼ਤੇ ਜਿਹੜੇ ਉਹ ਵੀ ਨਾ ਛੱਡੋ। ਸੋ ਇਹ ਇੱਕ ਐਸਾ ਗੰਭੀਰ ਮਸਲਾ ਜਿਹਦੇ ਤੇ ਚਿੰਤਨ ਤੇ ਚਰਚਾ ਬਹੁਤ ਘੱਟ ਹੁੰਦੀ ਹੈ ਜੀ। ਤੇ ਮਿੰਟੂ ਜੀ ਇਹ ਵੀ ਜ਼ਰੂਰ ਦੱਸਿਓ ਵੀ ਇਹਨਾਂ ਦੇ ਆਪਸੀ ਰਿਸ਼ਤੇ ਬੜੇ ਚੰਗੇ ਭਲੇ ਹੁੰਦੇ ਆ, ਤੇ ਜਿੱਦਾਂ ਆਪਾਂ ਇਹ ਗੱਲ ਕਰ ਰਹੇ ਹਾਂ ਵੀ ਆਪਸ ਦੇ ਵਿੱਚ ਇਹਨਾਂ ਲੋਕਾਂ ਕਰਕੇ ਜਿਹੜੇ ਆ ਉਹ ਪਰਿਵਾਰ ਵੰਡੇ ਜਾਂਦੇ। ਨਹੀਂ, ਬਿਲਕੁਲ ਉਹੀ ਗੱਲ ਹੈ ਨਾ। ਅਸਲ ਦੇ ਵਿੱਚ ਇਹ ਲੋਕ ਜਿਹੜੇ ਉਤਲੇ ਪੱਧਰ ਤੇ ਆਪ ਇਕੱਠੀਆਂ ਪਾਰਟੀਆਂ ਕਰਦੇ ਆ, ਜਾਮ ਛਲਕਾਉਂਦੇ ਆਪਸ ਦੇ ਵਿੱਚ, ਇੱਕ ਦੂਜੇ ਨਾਲ ਮਿਲ ਨਹੀਂ ਕਰਦੇ, ਇੱਥੋਂ ਤੱਕ ਕਿ ਰਿਸ਼ਤੇਦਾਰੀਆਂ, ਜੇ ਤੁਸੀਂ ਓਵਰਆਲ ਸਾਰਾ ਸਿਆਸੀ ਸਿਨਾਰੀਓ ਵੇਖੋਗੇ ਨਾ, ਤਾਂ ਜਿਹੜੀ ਪੋਲੀਟੀਕਲ ਪਾਵਰ ਆ ਉਹ ਹੈ ਵੰਡੀ ਰਿਸ਼ਤੇਦਾਰਾਂ 'ਚ ਆ, ਚਾਹੇ ਉਹ ਵਿਰੋਧੀ ਧਿਰ 'ਚ ਹੋਣ, ਚਾਹੇ ਉਹ ਸੱਤਾਧਾਰੀ ਧਿਰਾਂ 'ਚ ਹੋਣ। ਇਹਨਾਂ ਦੀ ਆਪਸ 'ਚ ਰਿਸ਼ਤੇਦਾਰੀਆਂ, ਮਜੀਠੀਆ ਪਰਿਵਾਰ ਕਦੇ ਕਾਂਗਰਸੀ ਸੀ, ਅੱਜ ਵੇਖ ਲਓ ਕਿ ਅਕਾਲੀਆਂ ਨਾਲ ਕੁੜਮਾਚਾਰੀ ਵੀ ਆ ਤੇ ਉਹ ਅਕਾਲੀ ਆ ਪੱਕੇ। ਫਿਰ ਤੁਸੀਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਹਨਾਂ ਦਾ ਪਰਿਵਾਰ ਦੇਖ ਲਓ, ਉਹ ਅੱਜ ਰਿਸ਼ਤੇਦਾਰ ਆ ਅਕਾਲੀਆਂ ਦੇ। ਕਿੰਨੀਆਂ ਮਿਸਾਲਾਂ ਨੇ, ਸਿਮਰਨਜੀਤ ਸਿੰਘ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਸਾਂਢੂ ਨੇ, ਯਾਨੀ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਨੇ ਇਹਨਾਂ ਸਿਆਸਤਦਾਨਾਂ ਦੀਆਂ ਆਪਸ ਦੇ ਵਿੱਚ। ਤਾਂ ਕਹਿਣ ਦਾ ਭਾਵ ਇਹ ਆ ਕਿ ਲੋਕਾਂ ਨੂੰ ਵੇਖਣਾ ਚਾਹੀਦਾ, ਔਰ ਇਹ ਲੋਕਾਂ ਨੂੰ ਇਹ ਗੱਲ ਸਮਝਾਉਂਦੇ ਨਹੀਂ ਕਿ ਅਸੀਂ ਭਾਈ ਜੇ ਇੱਕ ਮਿਕ ਰਹਿ ਸਕਦੇ ਹਾਂ, ਸ਼ਾਦੀਆਂ 'ਚ ਵਰਤਦੇ ਹਾਂ, ਤੇ ਤੁਸੀਂ ਵੀ ਇੱਥੋਂ ਤੱਕ ਨਾ ਜਾਓ, ਤੁਸੀਂ ਵੀ ਸਿਆਸਤ ਨੂੰ ਦੂਰ ਰੱਖੋ, ਰਿਸ਼ਤੇ ਜਿਹੜੇ ਆ ਉਹ ਨੇੜੇ ਰੱਖੋ। ਸੋ ਇਹ ਚਾਹੁੰਦੇ ਆ ਕਿ ਲੋਕ ਵੰਡੇ ਰਹਿਣ। ਲੋਕ ਜੇ ਵੰਡੇ ਰਹਿਣਗੇ ਤੇ ਇਹਨਾਂ ਦੀ ਸ਼ਕਤੀ ਜਿਹੜੀ ਉਹ ਇਕੱਠੀ ਨਹੀਂ ਹੋਏਗੀ, ਕਦੇ ਸਮਝ ਹੀ ਨਹੀਂ ਪਾਉਣਗੇ ਕਿ ਸਿਆਸਤ ਗੇਮ ਕੀ ਹੈ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਚਲਾਣ ਦੀਆਂ ਕਾਪੀਆਂ ਦਿੱਤੀਆਂ ਗਈਆਂ। ਹਾਂਜੀ ਬਿਲਕੁਲ, ਇਹ ਕੋਟਕਪੂਰਾ ਗੋਲੀਕਾਂਡ ਦੇ ਜਿਹੜੇ ਦੋਸ਼ੀ ਸੀਗੇ ਇਹਨਾਂ ਨੂੰ ਚਲਾਨ ਦੀਆਂ ਕਾਪੀਆਂ ਦੇ ਦਿੱਤੀਆਂ ਗਈਆਂ, ਕਿਉਂਕਿ ਕੁਝ ਦਿਨ ਪਹਿਲਾਂ ਸਪਲੀਮੈਂਟਰੀ ਚਲਾਨ ਦੀ ਜਿਹੜੀ ਸੀਗੀ ਉਹ ਸਾਰੀ ਕਾਰਵਾਈ ਪੂਰੀ ਕੀਤੀ ਗਈ ਆ, ਤੇ ਹੁਣ ਅਦਾਲਤ ਜਿਹੜੀ ਆ ਉਹ 13 ਦਸੰਬਰ ਨੂੰ ਅਗਲੀ ਸੁਣਵਾਈ ਕਰੂਗੀ। ਤੇ ਇਹ 500 ਪੇਜਾਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ, ਜਿਹਦੇ 'ਚ ਗਵਾਹਾਂ ਦੇ ਬਿਆਨ ਆ, ਜ਼ਖਮੀਆਂ ਦੀ ਮੈਡੀਕਲ ਰਿਪੋਰਟ ਦੇ ਨਾਲ ਨਾਲ ਕੁਝ ਹੋਰ ਦਸਤਾਵੇਜ਼ ਆ, ਨਾਲ ਹੀ ਇਸ ਚਲਾਨ ਦੇ ਵਿੱਚ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਲਿਖਤ ਬਿਆਨ ਆ, SGPC ਤੋਂ ਆਏ 87 ਪੇਜ ਦੇ ਹੋਰ ਦਸਤਾਵੇਜ਼ ਆ, CBI ਕੋਰਟ ਦੇ ਜੱਜ ਦੇ 3 ਫੈਸਲਿਆਂ ਦੀਆਂ ਕਾਪੀਆਂ, ਘਟਨਾ ਵਾਲੇ ਦਿਨ ਜਿਹੜੇ ਪੁਲਿਸ ਵਾਲੇ ਤੈਨਾਤ ਸੀਗੇ ਜਾਂ ਹੋਰ ਅਧਿਕਾਰੀ ਕਰਮਚਾਰੀ ਸੀਗੇ ਉਹਨਾਂ ਦੇ ਹਥਿਆਰ ਤੇ ਗੋਲੀਆਂ, ਉਹਦਾ ਸਾਰਾ ਰਿਕਾਰਡ ਆ। ਮਤਲਬ ਕਿ ਫੋਰੈਂਸਿਕ ਰਿਪੋਰਟ ਤੋਂ ਲੈ ਕੇ ਹੋਰ ਬਹੁਤ ਅਹਿਮ ਦਸਤਾਵੇਜ਼ ਜਿਹੜੇ ਆ ਉਹ ਇਸ ਸਪਲੀਮੈਂਟਰੀ ਚਲਾਨ ਦਾ ਹਿੱਸਾ ਬਣਾਏ ਗਏ। ਤੇ ਤੁਹਾਨੂੰ ਯਾਦ ਹੋਣਾ
ਕਿ ਇਹਨਾਂ ਨੇ ਕਾਰਵਾਈ ਰੋਕਣ ਵਾਸਤੇ ਇੱਕ ਕਾਨੂੰਨੀ ਜਦੋਜਹਿਦ ਕੀਤੀ ਸੀਗੀ। ਇਹ ਜਿਹੜੇ ਅਫਸਰਾਨ ਆ ਤਾਂ ਇਹਨਾਂ ਦੀਆਂ ਸਾਰੀਆਂ ਪਟੀਸ਼ਨਾਂ ਖਾਰਜ ਹੋ ਗਈਆਂ ਸੀਗੀਆਂ। ਤਾਂ ਹੁਣ ਇੱਕ ਰਹਿੰਦਾ ਪੇਚ ਥੋੜਾ ਜਿਹਾ, ਕਿਉਂਕਿ ਕੁਛ ਪੁਲਿਸ ਅਫਸਰ ਐਸੇ ਸੀਗੇ ਜਿਹੜੇ ਜ਼ਮਾਨਤਾਂ ਲੈ ਗਏ ਬਾਹਰ ਦੀ ਬਾਹਰ, ਤੇ SIT ਇੱਕ ਸੋਚ ਕੇ ਚੱਲਦੀ ਪਈ ਸੀਗੀ ਕਿ ਕੋਈ ਮੌਕਾ ਸ਼ਾਇਦ ਐਸਾ ਬਣੂਗਾ ਕਿ ਜਦੋਂ ਇਹਨਾਂ ਨੂੰ ਵੀ ਤਫਤੀਸ਼ ਸ਼ਾਮਲ ਕਰਾਂਗੇ ਤਾਂ ਫਿਰ ਉਸ ਤੋਂ ਬਾਅਦ ਸਪਲੀਮੈਂਟਰੀ ਚਲਾਨ ਪੇਸ਼ ਕਰਾਂਗੇ। ਪਰ ਵਕਤ ਹੈ ਜਿਹੜਾ ਲੰਘਦਾ ਗਿਆ। ਤਾਂ ਖੈਰ ਹੁਣ ਚਾਰਜਸ ਫਰੇਮ ਹੋਣ ਦੀ ਕਾਰਵਾਈ ਜਿਹੜੀ ਆ ਉਹਦਾ ਰਸਤਾ ਪੱਧਰਾ ਹੋ ਗਿਆ। ਚਾਰਜਸ ਫਰੇਮ ਹੋਣਗੇ ਪਰ ਬਹੁਤ ਲੰਮਾ ਸਮਾਂ ਹਲੇ ਬਾਕੀ ਆ, ਕਿਉਂਕਿ ਤੁਸੀਂ ਦੇਖੋਗੇ ਕਿ ਜਿੱਦਾਂ ਹੁਣ ਇਹਨਾਂ ਨੇ ਇੱਥੇ ਹੇਠਲੀ ਅਦਾਲਤ 'ਚ ਪਟੀਸ਼ਨਾਂ ਪਾਈਆਂ ਸੀ, ਹੋ ਸਕਦਾ ਹੈ ਕਿ ਇਸ ਕਾਰਵਾਈ ਨੂੰ ਰੋਕਣ ਵਾਸਤੇ ਇਹ ਜਿਹੜੇ ਪੁਲਿਸ ਅਫਸਰ ਆ ਉਤਲੀ ਅਦਾਲਤ 'ਚ ਚਲੇ ਜਾਣ, ਉਸ ਤੋਂ ਉੱਤੇ ਵੀ ਜਾ ਸਕਦੇ ਆ। ਤਾਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਬੇਅਦਬੀਆਂ ਦਾ ਮਾਮਲਾ ਵੀ ਇਸੇ ਤਰ੍ਹਾਂ ਹੀ ਕਾਨੂੰਨੀ ਪਚੜਿਆਂ 'ਚ ਫਸਿਆ ਪਿਆ ਕਿ ਉੱਥੇ CBI ਜਿਹੜੀ ਆ ਸਰਕਾਰ ਦੇ ਨਾਲ ਟਕਰਾ ਰਹੀ ਹੈ। CBI ਕਹਿੰਦੀ ਆ ਕਿ ਸਾਡੇ ਕੋਲ ਜਦੋਂ ਪੜਤਾਲ ਇੱਕ ਵਾਰੀ ਆ ਜਾਂਦੀ, ਇੱਕ ਦਫਾ ਆ ਜਾਂਦੀ ਹੈ ਤੇ ਸਰਕਾਰਾਂ ਵਾਪਸ ਨਹੀਂ ਲੈ ਸਕਦੀਆਂ। ਸਰਕਾਰ ਕਹਿੰਦੀ ਹੈ ਕਿ ਨਹੀਂ ਜੀ ਅਸੀਂ ਲੈ ਸਕਨੇ ਆ ਤੇ ਅਸੀਂ ਆਲਰੇਡੀ ਮਤਾ ਪਾਇਆ ਵਾ, ਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਫਿਰ ਇਹਦਾ ਫੈਸਲਾ ਸੁਪਰੀਮ ਕੋਰਟ ਕਰੂਗੀ। CBI ਸੁਪਰੀਮ ਕੋਰਟ 'ਚ ਜਾਣ ਨੂੰ ਤਿਆਰ ਆ ਤੇ ਸਰਕਾਰ ਕਹਿੰਦੀ ਆ ਕਿ ਕੋਈ ਗੱਲ ਨਹੀਂ, ਅਸੀਂ ਵੀ ਪੱਟ ਤੇ ਥਾਪੀਆਂ ਮਾਰ ਕੇ ਤਿਆਰ ਆ, ਅਸੀਂ ਵੀ ਸੁਪਰੀਮ ਕੋਰਟ 'ਚ ਆਉਂਦੇ ਹਾਂ। ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜੇ ਸੁਪਰੀਮ ਕੋਰਟ 'ਚ ਚਲੇ ਜਾਂਦਾ ਮਾਮਲਾ ਤਾਂ ਕਿੰਨਾ ਚਿਰ ਫੇਰ ਲਟਕ ਜਾਊਗਾ। ਤਾਂ ਜਾਨੀ ਬੇਅਦਬੀਆਂ ਦਾ ਔਰ ਗੋਲੀ ਕਾਂਡ ਦਾ ਮਾਮਲਾ ਜਿਹੜਾ ਉਹ ਹਾਲੇ ਉੱਥੇ ਦੀ ਉੱਥੇ ਹੀ ਆ। ਹੁਣ ਚਾਰਜਸ ਫਰੇਮ ਹੋਣਗੇ, ਮੰਨ ਲਓ ਦਸੰਬਰ 'ਚ ਜਾਂ ਜਨਵਰੀ 'ਚ ਜਾਂ ਮਾਰਚ 'ਚ। ਮੇਰਾ ਮੰਨਣਾ ਕਿ ਚਲੋ ਮਾਰਚ ਤੋਂ ਪਹਿਲਾਂ ਇਹ ਚਾਰਜਸ ਫਰੇਮ ਹੋ ਜਾਣਗੇ। ਜੇ ਚਾਰਜਸ ਫਰੇਮ ਹੋ ਜਾਂਦੇ ਆ ਤਾਂ ਇਹ ਸਿਰਫ ਤੇ ਸਿਰਫ ਹਾਲੇ ਕੇਸ ਚੱਲਣਾ ਹੈ, ਇਹਦਾ ਮੁੱਢ ਵੱਜਣਾ ਹੈ। ਉਸ ਤੋਂ ਬਾਅਦ ਗਵਾਹੀਆਂ, ਕ੍ਰਾਸ ਗਵਾਹੀਆਂ, ਜ਼ਿਰਾ, ਪਤਾ ਨਹੀਂ ਕਿਆ ਕੁਛ ਹੋਣਾ ਹੈ। ਤਾਂ ਇਹਦਾ ਮਤਲਬ ਇਹ ਆ ਕਿ ਇੱਕ ਲੰਮੀ ਚੌੜੀ ਕਾਨੂੰਨੀ ਲੜਾਈ ਜਿਹੜੀ ਆ ਹਾਲੇ ਪਈ ਆ। ਤਾਂ ਜਿਹੜੇ ਲੋਕ ਇਨਸਾਫ ਮੰਗਦੇ ਆ ਉਹਨਾਂ ਵਾਸਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਤਮਾਸ਼ਾ ਹੋ ਰਿਹਾ, ਕਿਉਂਕਿ ਦੇਖੋ ਜੇ ਇਨਸਾਫ ਦੇਣਾ, ਇਨਸਾਫ ਕਰਨ ਦੀ ਇਹਨਾਂ ਦੀ ਇੱਛਾ ਸ਼ਕਤੀ ਹੁੰਦੀ, ਬਹੁਤ ਜਲਦੀ ਮਾਮਲੇ ਨਿਬੇੜੇ ਜਾ ਸਕਦੇ ਸੀਗੇ। ਪਰ ਸਿਆਸਤ ਤੁਹਾਨੂੰ ਪਤਾ ਹੀ ਆ ਕਿ ਮਾਮਲਿਆਂ ਨੂੰ ਲਟਕਾਉਣ 'ਚ ਮਹਾਰਤ ਰੱਖਦੀ ਆ, ਕਿਉਂਕਿ ਕਈ ਵਾਰ ਸਮੱਸਿਆਵਾਂ ਨਿਬੇੜਨ ਦੇ ਮਾਮਲੇ 'ਚ ਉਹਨਾਂ ਨੂੰ ਉਨਾ ਫਾਇਦਾ ਨਹੀਂ ਹੁੰਦਾ ਜਿੰਨਾ ਸਮੱਸਿਆਵਾਂ ਲਟਕਾਉਣ ਦੇ ਮਾਮਲੇ 'ਚ ਫਾਇਦਾ ਹੁੰਦਾ ਹੈ। ਸਹੀ ਗੱਲ ਹੈ ਜੀ। ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਪੰਜਾਬ ਸਮੇਤ ਉੱਤਰ ਭਾਰਤ ਦਾ ਮੌਸਮ ਘੱਟ ਸਰਦ ਰਹਿਣ ਦੀ ਜਿਹੜੀ ਇਸ ਵਾਰ ਸੰਭਾਵਨਾ ਹੈ। ਇਹ ਬਿਲਕੁਲ IMD ਦੀ ਇੱਕ ਪੇਸ਼ੀਨਗੋਈ ਹੈ। ਉਹਨਾਂ ਨੇ ਕਿਹਾ ਕਿ ਇਸ ਵਾਰ ਜਿਹੜੀਆਂ ਸਰਦੀਆਂ ਆ ਰਹੀਆਂ, ਜਿਹੜਾ ਪਾਰਾ ਹੁੰਦਾ ਉਹ ਜੋ ਸਾਡਾ ਨਾਰਮਲ ਹੈ, ਮਤਲਬ ਕਿ ਜੋ ਠੰਡ ਨਾਰਮਲ ਹੁੰਦੀ ਹੈ ਉਹਦੇ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਮਤਲਬ ਪਾਰਾ ਜ਼ਿਆਦਾ ਰਹੂਗਾ, ਤਾਪਮਾਨ ਜ਼ਿਆਦਾ ਰਹੂਗਾ। ਇਹਦਾ ਮਤਲਬ ਇਹ ਆ ਕਿ ਸਰਦੀ ਸਾਡੀ ਇਸ ਰੀਜਨ ਦੇ ਵਿੱਚ ਘੱਟ ਪਊਗੀ, ਇਸ ਖੇਤਰ ਦੇ ਵਿੱਚ ਘੱਟ ਪਊਗੀ, ਜਿਹਨੂੰ ਆਪਾਂ ਉੱਤਰ ਭਾਰਤ ਕਹਿੰਦੇ, ਤੇ ਉੱਤਰ ਭਾਰਤ ਦੇ ਵਿੱਚ ਹੀ ਪੰਜਾਬ ਆ। ਤੇ ਇਹ ਹੁਣ ਦੇਖੋ ਮਸਲਾ ਕੀ ਆ ਕਿ ਜਿੱਦਾਂ ਹੁਣ ਆਪਣੀ ਕਣਕ ਆ, ਆਪਣੀ ਕਣਕ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੰਜਾਬ ਦੀ ਆਰਥਿਕਤਾ ਰੁਪਈਏ ਖਿਲ ਰਹੇ ਪਏ ਆ ਸਾਡੇ। ਤਾਂ ਉਹ ਕਣਕ ਜਿਹੜੀ ਆ, ਜਿਹੜੀ ਮੁੱਢਲੇ 2 ਮਹੀਨੇ ਹੁੰਦੇ, ਜਿਹੜੇ ਸਰਦੀ ਵਾਲੇ 2 ਮਹੀਨੇ ਹੁੰਦੇ ਆ, ਕਣਕ ਦਾ ਝਾੜ ਉਹਦੇ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ, ਕਿਉਂਕਿ ਜੇ ਪਾਰਾ ਥੋੜਾ ਜਿਹਾ ਵੀ ਵੱਧ ਜਾਵੇ ਕਣਕਾਂ ਪੀਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਕਣਕਾਂ ਨੂੰ ਹੋਰ ਕਈ ਬਿਮਾਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਉਹਦੇ ਸਿੱਟੇ ਵਜੋਂ ਲਾਗਤ ਵੀ ਵੱਧ ਜਾਂਦੀ ਹੈ ਕਿਸਾਨ ਦੀ, ਝਾੜ ਵੀ ਘਟ ਜਾਂਦਾ, ਕਿਉਂਕਿ ਖਾਦ ਜਿਹੜੀ ਆ ਉਹ ਕਿਸਾਨ ਨੂੰ ਜ਼ਿਆਦਾ ਪਾਉਣੀ ਪੈਂਦੀ ਆ। ਤਾਂ ਇਹ ਇੱਕ ਸਮੱਸਿਆ ਹੈ ਜੋ ਮੈਂ ਸਮਝਦਾ ਕਿ ਵਿਚਾਰੀ ਨਹੀਂ ਜਾ ਰਹੀ। ਇਹ ਜ਼ਰੂਰੀ ਆ, ਕਿਉਂਕਿ ਜੇ ਤੁਸੀਂ ਦੇਖੋਗੇ ਆ ਕਮਾਲ ਦੀ ਗੱਲ ਆ, ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦਫਾ ਵੇਖਿਆ ਕਿ ਨਵੰਬਰ ਤੱਕ ਝੜੀਆਂ ਲੱਗ ਰਹੀਆਂ, ਨਵੰਬਰ ਕਿ ਦਸੰਬਰ ਤੱਕ। ਆ 3 ਦਿਨ ਪਹਿਲਾਂ ਪੰਜਾਬ ਦੇ ਵਿੱਚ 2 ਦਿਨ ਦੀ 2.5 ਦਿਨ ਦੀ ਝੜੀ ਲੱਗ ਕੇ ਹਟੀ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹਨੂੰ ਵੈਸਟਰਨ ਡਿਸਟਰਬੈਂਸ ਕਹਿੰਦੇ ਆ, ਉਹ ਤੇ ਚਲੋ ਮੌਸਮ ਵਿਗਿਆਨ ਦੀਆਂ ਗੱਲਾਂ ਨੇ, ਇਹ ਸਾਨੂੰ ਨਹੀਂ ਪਤਾ। ਸਾਡੇ ਵਰਗੇ ਸਧਾਰਨ ਲੋਕ ਹੈਰਾਨ ਆ ਕਿ ਇਹਨਾਂ ਦਿਨਾਂ 'ਚ ਅਕਤੂਬਰ 'ਚ ਵੀ ਝੜੀਆਂ ਲੱਗੀਆਂ, ਨਵੰਬਰ 'ਚ ਵੀ ਝੜੀਆਂ ਲੱਗੀਆਂ, ਜਦ ਕਿ ਹਾੜ ਤੇ ਸੌਣ ਸੁੱਕੇ ਚਲੇ ਜਾਂਦੇ ਆ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਜਿਹਨੂੰ ਕਲਾਈਮੇਟ ਚੇਂਜ ਕਹਿੰਦੇ ਆ ਆਪਾਂ, ਉਹ ਅਸਰ ਪਾ ਰਿਹਾ। ਹੁਣ ਦੇਖੋ ਸਾਡੀ ਜਿਹੜੀ ਇਕਨੋਮੀ ਆ, ਇਕਨੋਮੀ ਤੇ ਸਾਡੀ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਜਲੂਸ ਦਾ ਸ਼ਿਕਾਰ ਹੋਈ ਪਈ, ਜਲੂਸ ਨਿਕਲਿਆ ਪਿਆ। ਸਾਡੀ ਜੇ ਕੋਈ ਬਚੀ ਖੁਚੀ ਇਕਨੋਮੀ ਦੀ ਮਾੜੀ ਮੋਟੀ ਕੋਈ ਗਤੀ ਚੱਲਦੀ ਆ ਤੇ ਉਹ ਨਬਜ਼ ਚੱਲਦੀ ਆ ਸਾਡੀ ਖੇਤੀ ਦੇ ਨਾਲ ਆ। ਤਾਂ ਇਹ ਸਾਡੇ ਜਿਹੜੇ ਹੁਣ ਮੌਸਮ ਵਿਗਿਆਨੀ ਆ, ਖੇਤੀ ਵਿਗਿਆਨੀ ਆ, ਉਹਨਾਂ ਨੂੰ ਜਲਦੀ ਇਹ ਚੀਜ਼ਾਂ ਜਿਹੜੀਆਂ ਸਮਝਣੀਆਂ ਪੈਣਗੀਆਂ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਮੌਸਮ ਦੀ ਤਬਦੀਲੀ ਆ ਰਹੀ ਆ, ਕਿਤੇ ਇਹ ਨਾ ਹੋਵੇ ਕਿ ਇਹ ਵੀ ਕਿਸਾਨਾਂ ਨੂੰ ਜਿਹੜੇ ਪਹਿਲਾਂ ਹੀ ਮਰੇ ਪਏ ਆ, ਡੁੱਬੇ ਪਏ ਆ, ਉਹਨਾਂ ਦੇ
ਸਿਰ ਦੇ ਵਿੱਚ ਹੋਰ ਘੜਿਆਂ ਨਾਲ ਪਾਣੀ ਪਾ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵਿੱਤੀ ਸੰਕਟ ਵਿੱਚ ਬੁਰੀ ਤਰ੍ਹਾਂ ਘਿਰੀ ਪੰਜਾਬ ਸਰਕਾਰ। ਹਾਂ ਬਿਲਕੁਲ, ਆਪਾਂ ਹਾਈ ਗੱਲ ਕਹਿ ਕੇ ਹਟੇ ਹਾਂ ਹੁਣੇ ਕਿ ਸਾਡਾ ਵਿੱਤੀ ਸੰਕਟ ਤੇ ਬਹੁਤ ਜ਼ਿਆਦਾ ਡੈਪਥ 'ਚ ਚਲੇ ਗਿਆ, ਬਹੁਤ ਘਾਟੇ 'ਚ ਚਲੇ ਗਿਆ ਹੈ। ਇਹ ਤੇ ਮੈਨੂੰ ਲੱਗਦਾ ਕਿ ਹੁਣ ਪੂਰਾ ਨਹੀਂ ਹੋਣਾ। ਇਹ ਸਰਕਾਰ ਤੇ ਸਰੈਂਡਰ ਕਰ ਰਹੀ ਆ। ਦੇਖੋ ਤੁਸੀਂ 19 ਲੱਖ ਪੈਨਸ਼ਨਰ ਧਾਰੀ ਆ, ਜਿਹੜੇ ਪੈਨਸ਼ਨ ਧਾਰੀ ਆ, ਜਿਹਦੇ ਵਿੱਚ ਵਿਧਵਾ ਪੈਨਸ਼ਨ ਵਾਲੇ ਆ, ਅੰਗਹੀਣ ਪੈਨਸ਼ਨ ਵਾਲੇ ਆ, ਬੁਢਾਪਾ ਪੈਨਸ਼ਨ ਵਾਲੇ ਆ, ਜਾਂ ਹੋਰ ਆਸ਼ਰਿਤ ਪੈਨਸ਼ਨਰ ਆ, ਉਹਨਾਂ ਦੇ ਖਾਤਿਆਂ 'ਚ 3 ਮਹੀਨੇ ਤੋਂ ਪੈਨਸ਼ਨ ਵੀ ਨਹੀਂ ਪਈ। ਸਰਕਾਰ ਨੂੰ ਜੇ ਮੰਨ ਲਓ ਅੱਜ ਦੀ ਤਾਰੀਖ ਦੇ ਵਿੱਚ ਪੈਨਸ਼ਨਰਾਂ ਨੂੰ ਪੈਨਸ਼ਨ ਦੇਣੀ ਪੈਣੀ ਹੈ ਤਾਂ 430 ਕਰੋੜ ਰੁਪਈਆ ਤੁਰੰਤ ਪਾਉਣਾ ਪੈਣਾ ਹੈ। 430 ਕਰੋੜ, ਜਦ ਕਿ ਪਿਛਲੇ ਦਿਨੀ ਦੈਨਿਕ ਭਾਸਕਰ ਦੀ ਇੱਕ ਅਖਬਾਰ ਸੀ ਕਿ ਸਰਕਾਰ ਦੇ ਕੋਲ ਮਹਿਜ਼ ਹੈ ਹੀ ਖਜ਼ਾਨੇ 'ਚ 540 ਕਰੋੜ ਰੁਪਈਆ ਹੈ। ਹੁਣ ਇਹਦੇ ਨਾਲ ਪੈਨਸ਼ਨਾਂ ਦੇਣਗੇ ਜਾਂ ਆਪਣੇ ਰੈਗੂਲਰ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਨਗੇ ਜਾਂ ਵਿਆਜ ਮੋੜਨਗੇ। ਹਾਲਾਂਕਿ 4100 ਕਰੋੜ ਰੁਪਈਆ GST ਦਾ ਫਸਿਆ ਹੋਣ ਦਾ ਦਾਅਵਾ ਕਰਦੇ ਆ, ਪਰ ਜੇ ਤੁਰੰਤ ਹੱਲ ਨਹੀਂ ਕੱਢਣਗੇ, ਕਿਉਂਕਿ ਕਰਜ਼ਾ ਤੇ ਇਹਨਾਂ ਨੂੰ ਮਿਲਣਾ ਨਹੀਂ, ਕਰਜ਼ਾ ਦੀ ਇੱਕ ਲਿਮਟ ਹੁੰਦੀ ਆ, ਇੱਕ ਹੱਦ ਹੁੰਦੀ ਹੈ। ਜੋ ਤੁਹਾਡਾ ਘਰੇਲੂ ਸਕਲ ਉਤਪਾਦ ਹੁੰਦਾ ਨਾ, ਕਿਸੇ ਦੇਸ਼ ਦਾ ਅਲੱਗ ਹੁੰਦਾ, ਇੱਕ ਸਟੇਟ ਦਾ ਅਲੱਗ ਹੁੰਦਾ। ਸਟੇਟ ਦਾ ਜਿਹੜਾ ਤੁਹਾਡਾ ਹੁੰਦਾ ਹੈ ਨਾ ਉਤਪਾਦ, ਉਹਦੇ ਨਾਲ ਉਤਪਾਦਨ ਦੇ ਨਾਲ ਇੱਕ ਰੇਸ਼ੋ ਕੱਢੀ ਜਾਂਦੀ ਹੈ ਕਿ ਤੁਸੀਂ ਇੰਨੇ % ਤੱਕ ਹੀ ਕਰਜ਼ਾ ਲੈ ਸਕਦੇ ਹੋ, ਕਰਜ਼ਾ ਹੱਦ ਆ ਤੁਹਾਡੀ, ਤੇ ਉਹ ਤੇ ਸਰਕਾਰ ਸਾਡੀ ਕਦੋਂ ਦੀ ਕ੍ਰਾਸ ਕਰ ਚੁੱਕੀ ਹੋਊਗੀ। ਸੋ ਕਹਿਣ ਦਾ ਮਤਲਬ ਹੈ ਕਿ ਕਰਜ਼ਾ ਹੋਰੇ ਲੈ ਨਹੀਂ ਸਕਦੇ, ਸਾਰੀਆਂ ਸਕੀਮਾਂ ਲਾ ਚੁੱਕੇ ਆ। ਹੁਣ ਸਮਝ ਨਹੀਂ ਆ ਰਹੀ ਹੈ ਕਿ ਕੀ ਕਰੂਗੇ। ਇੱਕੋ ਇੱਕ ਰਸਤਾ ਬਚਦਾ ਕਿ ਜਾਂ ਤੇ ਫਿਰ ਟੈਕਸ ਦੀ ਤਲਵਾਰ ਦੇ ਨਾਲ ਗਰਦਨਾਂ ਕੱਟ ਦਿਓ, ਜਾਂ ਫਿਰ ਤੁਹਾਨੂੰ ਆਪਣਾ ਰੈਵਨਿਊ ਵਧਾਉਣ ਵਾਸਤੇ ਪਾਲਿਸੀਆਂ ਚੰਗੀਆਂ ਲਿਆਉਣੀਆਂ ਪੈਣਗੀਆਂ। ਪਰ ਕੁੱਲ ਮਿਲਾ ਕੇ ਓਵਰਆਲ ਇਸ ਵੇਲੇ ਵਿੱਤੀ ਸੰਕਟ ਇਹੋ ਜਿਹਾ ਕਿ ਕਰਮਚਾਰੀ ਵੀ ਸ਼ਸ਼ੋਪੰਜ ਦੇ ਵਿੱਚ ਆ ਕਿ ਕਰੀਏ ਤੇ ਕਰੀਏ ਕੀ। ਤਨਖਾਹਾਂ, ਭੱਤੇ, ਸਭ ਕੁਛ ਰੁਕਿਆ ਪਿਆ, ਸਭ ਕੁਛ ਉਤਲ ਪੁਤਲ ਹੋਇਆ ਪਿਆ। ਤਾਂ ਖੈਰ ਦੇਖਦੇ ਹਾਂ ਸਰਕਾਰ ਕੀ ਹੱਲ ਕੱਢਦੀ ਆ, ਕਿਉਂਕਿ ਆਪਾਂ ਜੇ ਦੇਖੀਏ ਲੀਡਰਸ਼ਿਪ ਉਹੀ ਹੁੰਦੀ ਹੈ ਜਿਹੜੀ ਸੰਕਟ ਦੇ ਵਿੱਚ ਇੱਕ ਰੋਲ ਅਦਾ ਕਰਦੀ ਹੈ। ਜਿਹੜੀ ਸੰਕਟ ਦੇ ਵਿੱਚ ਸਰੈਂਡਰ ਕਰਦੀ ਹੈ ਸਰਕਾਰ ਨਹੀਂ, ਉਹ ਬੇਕਾਰ ਹੁੰਦੀ ਹੈ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।